ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਦਾ ਸਾਥ ਹੁੰਦਾ ਹੈ ਹਰ ਰੋਜ਼ ਦੀ ਤਰ੍ਹਾਂ ਤੇ ਵੱਖ-ਵੱਖ ਖਬਰਾਂ ਤੇ ਚਾਨਣਾ ਪਾਈਦਾ ਹੈ। ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ ਪ੍ਰੋਗਰਾਮ 'ਚ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਾਨਣਾ ਪਾਈਏ ਤਾਂ ਕਾਵੜ ਯਾਤਰਾ ਦੀ ਗੱਲ ਕਰ ਲੈਂਦੇ ਆ। ਯੂਪੀ ਸਰਕਾਰ ਦੇ ਵੱਲੋਂ ਕਹਿੰਦੇ ਵੀ ਕਾਵੜ ਰੂਟ ਦੇ ਵਿਚਾਲੇ ਆਉਂਦੇ ਹੋਟਲ ਢਾਬਿਆਂ ਦੇ ਉੱਪਰ QR ਕੋਡ ਲਗਵਾਏ ਜਾ ਰਹੇ ਨੇ। ਇਹ ਤੁਸੀਂ ਪਹਿਲਾਂ ਵੀ ਵੈਸੇ ਚਾਨਣਾ ਪਾਇਆ ਸੀ ਕਿ ਕਿਵੇਂ ਇਸ ਨੂੰ ਜਾਤੀ ਆਧਾਰਿਤ ਦੰਗਿਆਂ ਨੂੰ ਵੀ ਰੂਪ ਮਿਲ ਰਿਹਾ ਹੈ। ਇਸ ਦੇ ਨਾਲ ਆਪਾਂ ਕੱਲ ਪਰਸੋਂ ਵੀਡੀਓ ਵੀ ਇੱਕ ਦੇਖੀ ਜਿਸ ਦੇ ਵਿੱਚ ਇੱਕ ਕਾਰ ਜਿਸ ਦੇ ਵਿੱਚ ਮੁਸਲਿਮ ਪਰਿਵਾਰ ਸੀ, ਉਸ ਕਾਰ ਦੀ ਭੰਨਤੋੜ ਕੀਤੀ ਗਈ। ਇਹ ਹੁਣ QR ਕੋਡ ਲਵਾਉਣ ਦਾ ਕੀ ਕਾਰਨ ਹੈ ਜੀ? ਦੇਖੋ, ਇਹ ਕਿਤੇ ਨਾ ਕਿਤੇ ਇਹ QR ਕੋਡ ਇਸ ਕਰਕੇ ਲਾ ਰਹੇ ਨੇ ਤਾਂ ਕਿ ਜਿਹੜੇ ਲੋਕਾਂ ਦੀ ਪਛਾਣ ਹੋ ਸਕੇ ਕਿ ਉਹਨਾਂ ਦਾ ਧਰਮ ਕੀ ਹੈ। ਯਾਨੀ ਕਿ ਹੁਣ ਧਰਮ ਦੇ ਆਧਾਰ ਤੇ ਵਿਤਕਰੇ ਦੀ ਪਾਲਿਸੀ ਤੁਸੀਂ ਕਹਿ ਸਕਦੇ ਹੋ। ਇਹਦੇ 'ਚ ਬੇਸਿਕਲੀ ਇਹ ਕਹਿ ਤਾਂ ਇਹ ਰਹੇ ਨੇ ਕਿ ਅਸੀਂ ਨਾ ਸੇਫਟੀ ਐਪ ਕਨੈਕਟ ਸਟਿੱਕਰ ਚਿਪਕਾ ਰਹੇ ਹਾਂ, ਜਿਸ ਤੋਂ ਇਹ ਪਤਾ ਲੱਗ ਜਾਵੇ ਕਿ ਜਿਹੜਾ ਰੈਸਟੋਰੈਂਟ ਦਾ ਮਾਲਕ ਹੈ ਉਹ ਕਿਸ ਕਿਸਮ ਦੀ ਮਤਲਬ ਕਿੱਥੋਂ ਹੈਗਾ, ਕੌਣ ਹੈ। ਯਾਨੀ ਕਿ ਇੱਕ ਹਿਸਾਬ ਨਾਲ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਮੁਸਲਮਾਨ ਦੀ ਦੁਕਾਨ ਹੈ ਤਾਂ ਮਤਲਬ ਉੱਥੇ ਹਿੰਦੂ ਮੁਸਲਮਾਨ ਕਰਨ ਵਾਸਤੇ ਕਿ ਜਿਹੜੇ ਕਾਵੜੀਏ ਹੈਗੇ ਉਹ ਮੁਸਲਮਾਨਾਂ ਨੂੰ ਮੁਸਲਮਾਨਾਂ ਦੀ ਦੁਕਾਨਾਂ 'ਚ ਨਾ ਜਾਣ। ਇੱਕ ਤਾਂ ਉਹ ਹੋ ਗਿਆ। ਦੂਜਾ, ਸੜਕ ਹੁਣ ਇਹ ਸੜਕ ਵੀ ਅੱਧੀ ਦੇ ਦਿੱਤੀ ਗਈ ਹੈ ਕਾਵੜੀਆਂ ਨੂੰ ਕਿ ਜਿਹੜੀ ਇੱਕ ਲਾਈਨ ਹੈ ਉਹ ਸਪੈਸ਼ਲੀ ਕਾਵੜੀਆਂ ਵਾਸਤੇ ਹੈਗੀ ਆ ਤੇ ਡਰੋਨ ਉੱਥੇ ਉਡਾਏ ਜਾਣਗੇ। ਕਾਵੜੀਏ ਬੇਸਿਕਲੀ ਗੌਰਮੈਂਟ ਦੀ ਪਹਿਲੀ ਪ੍ਰਾਇੋਰਟੀ ਹੈ, ਲੋਕ ਨਹੀਂ ਹੈਗਾ। ਤੇ ਹਾਂ, ਜਿਹੜੇ ਰੈਸਟੋਰੈਂਟ ਦੇ ਮਾਲਕ ਹੈਗੇ ਆ ਉਹਨਾਂ ਨੂੰ ਵੀ ਮਤਲਬ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹੈਗੀਆਂ। ਤੁਸੀਂ ਕਹਿ ਸਕਦੇ ਹੋ ਕਿ ਇਹ QR ਕੋਡ ਇਸ ਕਰਕੇ ਲਾਏ ਜਾ ਰਹੇ ਨੇ ਤਾਂ ਕਿ ਜਿਹੜੇ ਆਪਾਂ ਕਹਿ ਲਓ ਕਿ ਮਾਲਕ ਹੈਗੇ ਆ ਦੁਕਾਨ ਦੇ ਕਿ ਉਹ ਮੁਸਲਮਾਨ ਹੈ ਹਿੰਦੂ, ਉਹ ਪਰਖਣ ਵਾਸਤੇ ਕਿਤੇ ਨਾ ਕਿਤੇ ਇਹ ਕੀਤਾ ਜਾ ਰਿਹਾ ਹੈਗਾ ਜੀ। ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਦੇਸ਼ ਭਰ ਦੇ ਵਿੱਚ ਕਹਿੰਦੇ 250 mm ਤੋਂ ਵੀ ਵੱਧ ਬਾਰਿਸ਼ ਹੋਈ ਹੈ। 15% ਜ਼ਿਆਦਾ ਹੈ ਆਮ ਨਾਲੋਂ। ਤੇ MP ਦੇ ਵਿੱਚ ਕਾਫੀ ਨੁਕਸਾਨ ਹੋਇਆ। ਹਿਮਾਚਲ 'ਚ ਤਾਂ ਆਪਾਂ ਬੀਤੇ ਦਿਨਾਂ ਤੋਂ ਹੀ ਚਾਨਣਾ ਪਾ ਰਹੇ ਹੋ ਤੁਸੀਂ ਖਬਰਾਂ ਦੇ ਉੱਪਰ ਕਿ ਕਿਸ ਤਰੀਕੇ ਨੁਕਸਾਨ ਹੋ ਰਿਹਾ, ਲੈਂਡਸਲਾਈਡਿੰਗਸ ਹੋ ਰਹੀਆਂ ਨੇ। ਬਹੁਤ ਸਾਰੀਆਂ ਧਾਰਮਿਕ ਯਾਤਰਾਵਾਂ ਜਿਹੜੀਆਂ ਹੁੰਦੀਆਂ ਨੇ ਪਹਾੜੀ ਖੇਤਰਾਂ ਦੇ ਵਿੱਚ, ਉੱਤਰਾਖੰਡ ਦੀ ਗੱਲ ਕਰ ਲਈਏ, ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਜੀ। ਹਾਂਜੀ ਬਿਲਕੁਲ। ਦੇਖੋ, ਬਾਰਿਸ਼ ਹੈ ਇਸ ਬਾਰ ਮੀਂਹ ਦੇਖ ਰਹੇ ਹਾਂ ਆਪਾਂ 254 mm ਪੈ ਚੁੱਕਿਆ ਗਾ, ਜਿਹੜਾ ਕਿ ਨੋਰਮਲ ਨਾਲੋਂ 15% ਜ਼ਿਆਦਾ ਹੈ। ਤੇ ਅੱਡ ਸੂਬਿਆਂ 'ਚ ਅੱਡ ਕਿਸਮ ਦੇ ਨੁਕਸਾਨ ਨੇ। ਸਭ ਤੋਂ ਵੱਧ ਨੁਕਸਾਨ ਹਿਮਾਚਲ ਪ੍ਰਦੇਸ਼ 'ਚ ਹੈਗਾ। ਹਿਮਾਚਲ ਪ੍ਰਦੇਸ਼ 'ਚ ਪਿਛਲੇ 2 ਦਿਨਾਂ ਅੰਦਰ ਵੀ 14 ਲੋਕਾਂ ਦੀ ਡੈਥ ਹੋਈ ਹੈ। ਹਜੇ ਤੱਕ ਉੱਥੇ 28 ਲੋਕ ਲਾਪਤਾ ਹੋ ਚੁੱਕੇ ਨੇ ਪਿਛਲੇ 2 ਦਿਨਾਂ ਅੰਦਰ ਹੀ। ਤੇ ਤੁਸੀਂ ਆਪ ਹਿਸਾਬ ਲਗਾਓ, ਜਿਹੜੇ 28 ਲੋਕ ਲਾਪਤਾ ਹੋਏ ਨੇ ਉਹ ਹੜ੍ਹ 'ਚ ਬਹੇ ਹੀ ਨੇ ਤੇ ਫਲੈਸ਼ ਫਲੱਡ ਕਰਕੇ। ਤੇ ਛੱਤੀਸਗੜ੍ਹ ਹੋ ਗਿਆ, ਰਾਜਸਥਾਨ ਹੋ ਗਿਆ, ਬਹੁਤ ਸਾਰੀਆਂ ਥਾਵਾਂ ਤੋਂ ਸੜਕਾਂ ਟੁੱਟਣ ਦੀਆਂ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਜਿਹੜਾ ਮੀਂਹ ਦਾ ਪਾਣੀ ਹੈ ਜਦੋਂ ਫਲੈਸ਼ ਫਲੱਡ ਹੁੰਦਾ ਹੈ ਉਹ ਸੜਕਾਂ ਵੀ ਟੁੱਟ ਰਹੀਆਂ ਨੇ। ਜਿਹੜਾ ਬਦਰੀਨਾਥ ਵਾਲਾ ਇਲਾਕਾ ਉੱਥੇ ਲੈਂਡਸਲਾਈਡ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਉੱਤਰਾਖੰਡ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਮਤਲਬ ਗੁੜਗਾਉਂ ਤੋਂ ਲੈ ਕੇ ਹੋਰ ਜਿੰਨੇ ਵੀ ਇੰਡੀਆ ਦੇ ਸ਼ਹਿਰ ਹੈਗੇ ਆ ਉੱਥੇ ਮੀਂਹ ਕਰਕੇ ਹੜ੍ਹ ਵਰਗੀ ਸਥਿਤੀ ਬਣ ਜਾਂਦੀ ਹੈ। ਸੜਕਾਂ 'ਚ, ਨਾਲੀਆਂ 'ਚ, ਗਲੀਆਂ 'ਚ ਪਾਣੀ ਫਿਰਦਾ ਹੁੰਦਾ ਹੈ। ਇਹ ਆਪਾਂ ਲਗਾਤਾਰ ਦੇਖ ਰਹੇ ਹਾਂ। ਪੰਜਾਬ ਹਰਿਆਣੇ ਦਾ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਇਲਾਕਾ ਹੈਗਾ ਉਹ ਚੰਡੀਗੜ੍ਹ ਵਾਲਾ, ਅੰਬਾਲਾ, ਚੰਡੀਗੜ੍ਹ, ਮੋਹਾਲੀ, ਉਹ ਜਿਹੜਾ ਇਲਾਕਾ ਉੱਥੇ ਸਭ ਤੋਂ ਵੱਧ ਮੀਂਹ ਪਿਆ ਗਾ। ਤੇ ਸਭ ਤੋਂ ਵੱਧ ਜਿਹੜੇ ਬੱਦਲ ਹੈਗੇ ਆ ਉਹ ਹਿਮਾਚਲ ਪ੍ਰਦੇਸ਼ 'ਚ ਫਟੇ ਨੇ। ਸਭ ਤੋਂ ਵੱਧ ਨੁਕਸਾਨ ਵੀ ਹਿਮਾਚਲ ਪ੍ਰਦੇਸ਼ 'ਚ ਹੋਇਆ ਗਾ। ਤੇ ਆਪਾਂ ਮਤਲਬ ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ 'ਚ ਵੀ ਜਿਹੜੀ ਰੇਨ ਹੈ, ਜਿਹੜੀ ਮੀਂਹ ਹੈ ਉਹ ਜ਼ਿਆਦਾ ਪੈ ਰਿਹਾ ਗਾ। ਤੇ ਉੱਥੇ ਵੀ ਮਤਲਬ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਮੀਂਹ ਪੈਣ ਦੀ ਹੁਣ ਵੀ ਪੰਜਾਬ 'ਚ ਸੰਭਾਵਨਾ ਹੈਗੀ ਆ। ਅੰਮ੍ਰਿਤਸਰ ਵੀ ਵਧੀਆ ਮੀਂਹ ਪਿਆ ਗਾ। ਥੋੜਾ ਜਿਹੜਾ ਰੋਪੜ ਵਾਲਾ ਇਲਾਕਾ ਇੱਥੇ ਥੋੜਾ ਘੱਟ ਹੈਗਾ। ਬਾਕੀ ਤਾਂ ਮਾਲਵੇ 'ਚ ਵੀ ਥੋੜਾ ਕਈ ਥਾਵਾਂ ਤੇ ਠੀਕ ਹੈ, ਕਈ ਥਾਵਾਂ ਤੇ ਘੱਟ ਹੈ। ਬਾਕੀ ਪੂਰੇ ਪੰਜਾਬ 'ਚ ਵਧੀਆ ਮੀਂਹ ਪਿਆ ਗਾ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਅਗਲੀ ਖਬਰ ਹੈ ਕਿ ਬਿਹਾਰ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਡੋਮਿਸਾਈਲ ਪਾਲਿਸੀ ਲਾਗੂ ਹੋਈ ਹੈ, ਖਾਸ ਤੌਰ ਤੇ ਮਹਿਲਾਵਾਂ ਨੂੰ ਲੈ ਕੇ। ਇਸ ਦੇ ਵਿੱਚ ਕੀ ਸਪੈਸ਼ਲ ਹੈ ਜੀ? ਦੇਖੋ, ਡੋਮਿਸਾਈਲ ਪਾਲਿਸੀ ਬਹੁਤ ਸਾਰੇ ਸੂਬੇ ਲਾਗੂ ਕਰ ਰਹੇ ਨੇ
ਤੇ ਉਹ ਇਸ ਕਰਕੇ ਕਰ ਰਹੇ ਨੇ, ਉਹਨਾਂ ਨੂੰ ਲੱਗਦਾ ਗਾ ਕਿ ਸਾਡੇ ਸੂਬੇ 'ਚ ਨੌਕਰੀ ਸਾਡੇ ਬੰਦਿਆਂ ਨੂੰ ਮਿਲਣੀ ਚਾਹੀਦੀ, ਲੇਕਿਨ ਪੰਜਾਬ ਹਜੇ ਤੱਕ ਉਹ ਲਾਗੂ ਨਹੀਂ ਕਰ ਪਾਇਆ ਡੋਮਿਸਾਈਲ ਵਾਲਾ ਮਾਮਲਾ ਬਹੁਤ ਸਾਰੀਆਂ ਚੀਜ਼ਾਂ ਤੇ। ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਲਾਗੂ ਕਰਨਾ ਚਾਹੀਦਾ ਲਗਭਗ ਹਰ ਚੀਜ਼ ਤੇ। ਪੰਜਾਬ ਨੂੰ ਨੌਕਰੀ ਹੋਵੇ ਜਾਂ ਫਿਰ ਜ਼ਮੀਨ ਖਰੀਦਣੀ ਹੋਵੇ ਜਾਂ ਫਿਰ ਇੱਥੋਂ ਰਾਸ਼ਨ ਕਾਰਡ ਬਣਵਾਉਣਾ ਹੋਵੇ, ਇੱਥੋਂ ਦਾ ਆਧਾਰ ਕਾਰਡ ਬਣਵਾਉਣਾ ਹੋਵੇ, ਉਹਦੇ ਵਾਸਤੇ ਡੋਮਿਸਾਈਲ ਪਾਲਿਸੀ ਪੰਜਾਬ ਨੂੰ ਵੀ ਲਾਗੂ ਕਰਨੀ ਚਾਹੀਦੀ। ਹੁਣ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਸ਼ਹਿਰਾਂ 'ਚ ਬਹੁਤ ਸਾਰੇ ਜਿਹੜੇ ਬਾਹਰ ਦੇ ਲੋਕ ਹੈਗੇ ਆ, ਉਹ ਆਪਾਂ ਨੂੰ ਪਤਾ ਹੈ ਕਿ ਜ਼ਮੀਨਾਂ ਖਰੀਦ ਰਹੇ ਨੇ। ਹੁਣ ਜਿਹਦਾ ਵੀ ਜੀ ਕਰਦਾ ਉਹ ਪੰਜਾਬ 'ਚ ਆ ਕੇ ਜ਼ਮੀਨ ਖਰੀਦ ਲੈਂਦਾ, ਉਹ ਵੀ ਮਤਲਬ ਮਾੜੀ ਚੀਜ਼ ਹੈ। ਬਿਹਾਰ ਨੇ ਇਹ ਦੇਖੋ ਏਜੰਡਾ ਲਿਆ ਹੈ, ਤੇ ਬਿਹਾਰ 'ਚ ਖਾਸ ਕਰ ਮਹਿਲਾਵਾਂ ਵਾਸਤੇ, ਜਿਹੜੀ ਉੱਥੋਂ ਦੀ ਬਿਹਾਰ ਦੀ ਮਹਿਲਾਵਾਂ ਨੇ ਉਹਨਾਂ ਨੂੰ ਪ੍ਰਾਥਮਿਕਤਾ ਦਿੰਦੇ ਨੇ, ਬਾਹਰ ਦੀ ਮਹਿਲਾਵਾਂ ਨੂੰ ਬਿਹਾਰ 'ਚ ਨੌਕਰੀ ਨਹੀਂ ਦੇਣਗੇ। ਇਹ ਜਿਹੜਾ ਪ੍ਰੋਪਰਟੀ ਵਗੈਰਾ ਇਹ ਸਾਰਾ ਆਪਾਂ ਉੱਤਰਾਖੰਡ 'ਚ ਵੀ ਦੇਖਦੇ ਹਾਂ, ਹਿਮਾਚਲ 'ਚ ਵੀ ਦੇਖਦੇ ਹਾਂ, ਉੱਥੇ ਡੋਮਿਸਾਈਲ ਪਾਲਿਸੀ ਲਾਗੂ, ਪਰ ਇੱਥੇ ਆਪਣੇ ਪੰਜਾਬ 'ਚ ਇਸ ਕਿਸਮ ਦਾ ਕੁਝ ਨਹੀਂ। ਇਸ ਕਰਕੇ ਪੰਜਾਬ ਦੀ ਡੈਮੋਗ੍ਰਾਫੀ ਤੇ ਵੀ ਫਰਕ ਪੈ ਰਿਹਾ ਹੈ। ਪੰਜਾਬ ਨੂੰ, ਹਰਿਆਣੇ ਨੂੰ ਆਪਣੀ ਡੈਮੋਗ੍ਰਾਫੀ ਜੇ ਬਚਾਉਣੀ ਹੋਊਗੀ ਤਾਂ ਫਿਰ ਮਾੜਾ ਜੀ ਮੋਟਾ ਸੋਚਣਾ ਪਊਗਾ। ਹੁਣ ਜਿਵੇਂ ਪਿਛਲੇ ਸਾਲ ਮੈਂ ਸਰਵੇ ਕੀਤਾ ਸੀ ਹਰਿਆਣੇ 'ਚ, ਜਦੋਂ ਜੀ ਇਲੈਕਸ਼ਨ ਚੱਲ ਰਹੇ ਸੀ ਉਦੋਂ, ਤੇ ਮੈਂ ਦੇਖਿਆ ਕਿ ਹਰਿਆਣੇ 'ਚ 90 ਚੋਂ 30 ਸੀਟਾਂ ਇੱਦਾਂ ਦੀਆਂ ਸੀ ਜਿੱਥੇ ਜਿਹੜੇ ਪ੍ਰਵਾਸੀ ਹੈਗੇ ਆ ਉਹ ਡੋਮੀਨੈਂਟ ਪੋਜੀਸ਼ਨ ਤੇ ਨੇ। ਜੀ ਪੰਜਾਬ 'ਚ ਵੀ ਜਿਵੇਂ ਲੁਧਿਆਣੇ ਵਰਗੀਆਂ ਆ ਹੋਰ ਕਈ ਸੀਟਾਂ ਇੱਦਾਂ ਦੀਆਂ ਹੈਗੀਆਂ ਜਿੱਥੇ ਮਤਲਬ ਜਿਹੜੇ ਪ੍ਰਵਾਸੀ ਨੇ ਉਹ ਡੋਮੀਨੈਂਟ ਪੋਜੀਸ਼ਨ ਤੇ ਨੇ। ਤੇ ਕੀ ਇਹ ਦੋਵੇਂ ਸੂਬਿਆਂ ਦੀ ਆਪਾਂ ਕਹਿ ਲਈਏ ਕਿ ਕੀ ਇੱਥੋਂ ਦੀ ਜਿਹੜੀ ਡੈਮੋਗ੍ਰਾਫੀ ਉਹ ਚੇਂਜ ਤਾਂ ਨਹੀਂ ਹੋ ਜੂਗੀ? ਇਸ ਕਿਸਮ ਦਾ ਖਤਰਾ ਤਾਂ ਹੈ ਹੀ, ਤੇ ਉਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਡੋਮਿਸਾਈਲ ਪਾਲਿਸੀ ਇਹਨਾਂ ਦੋਨੋਂ ਸੂਬਿਆਂ ਨੂੰ ਵੀ ਲਾਗੂ ਕਰਨੀ ਚਾਹੀਦੀ। ਜੀ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਇੱਕ ਦੇਸ਼ ਚੁਣਾਵ ਨੂੰ ਲੈ ਕੇ ਹੁਣ ਇੱਕ ਵੱਡੀ ਅਪਡੇਟ ਆ ਰਹੀ ਹੈ ਕਿ ਜਿਹੜੇ ਸਾਬਕਾ ਸੀਜੇਆਈ ਹੋ ਚੁੱਕੇ ਨੇ ਚੰਦਰਚੂੜ ਜੀ, ਉਹਨਾਂ ਨੇ ਕਹਿੰਦੇ ਵੀ ਰਾਏ ਲਿਖੀ ਹੈ ਇੱਕ ਸੰਸਦੀय ਸਮਿਤੀ ਨੂੰ, ਕਹਿੰਦੇ ਵੀ ਇਹ ਜਿਹੜੀ ਸੰਵਿਧਾਨ ਦੇ ਮੂਲ ਢਾਂਚੇ ਦੀ ਉਲੰਘਣਾ ਨਹੀਂ ਹੈਗੀ ਜੇਕਰ ਅਜਿਹਾ ਕੀਤਾ ਜਾਂਦਾ ਹੈ, ਇੱਕ ਦੇਸ਼ ਇੱਕ ਚੁਣਾਵ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਇਹ ਸਾਰੀ ਗੱਲਬਾਤ ਕੀ ਹੈ ਤੇ ਇਹਦੇ ਪਹਿਲੂ ਕੀ ਸਮਝੇ ਜਾਣ, ਇਹ ਕਿਉਂ ਲਿਖ ਰਹੇ ਨੇ? ਇਹਨਾਂ ਨੂੰ ਕਿਸੇ ਨੇ ਖਾਸ ਤੌਰ ਤੇ ਕਿਹਾ ਹੈ ਜਾਂ ਫਿਰ ਇਹਨਾਂ ਤੋਂ ਕਿਸੇ ਨੇ ਰਾਏ ਮੰਗੀ ਹੈ ਜਾਂ ਫਿਰ ਇਹ ਆਪ ਮੁਹਾਰੇ ਇਹਨਾਂ ਨੂੰ ਲੱਗਿਆ ਵੀ ਮੈਨੂੰ ਲਿਖਣਾ ਚਾਹੀਦਾ? ਦੇਖੋ, ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਚੰਦਰਚੂੜ, ਉਹਨਾਂ ਤੇ ਪਹਿਲਾਂ ਵੀ ਬਹੁਤ ਸਾਰੇ ਸਵਾਲ ਉੱਠੇ ਕਿ ਉਹ ਆਰਐਸਐਸ ਬੀਜੇਪੀ ਵਾਸਤੇ ਬੈਟਿੰਗ ਕਰਦੇ ਨੇ। ਜਿਸ ਹਿਸਾਬ ਨਾਲ ਉਹਨਾਂ ਨੇ ਜਿਹੜੇ ਪ੍ਰੀਵੀਅਸ ਸਟੇਟ ਡਿਸੀਜਨਸ ਵੀ ਦਿੱਤੇ, ਉਹਨਾਂ 'ਚ ਤੁਸੀਂ ਕਸ਼ਮੀਰ ਦਾ ਮਾਮਲਾ ਲਾ ਲਓ ਜਾਂ ਹੋਰ ਦੂਜੇ ਲਾ ਲਓ, ਉਹ ਤੋਂ ਸਾਫ਼ ਹੋ ਗਿਆ ਸੀਗਾ ਕਿ ਇਸ ਬੰਦੇ ਦਾ ਝੁਕਾਅ ਸੰਘ ਵੱਲ ਹੈਗਾ, ਤੇ ਹੁਣ ਵੀ ਇਹ ਆਰਐਸਐਸ ਵਾਸਤੇ ਬੈਟਿੰਗ ਕਰ ਰਹੇ ਨੇ। ਦੇਖੋ, ਕਿਉਂ ਨਹੀਂ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਨਾਲ ਛੇੜਖਾਨੀ ਕਿਉਂ ਨਹੀਂ ਹੈ? ਹੈਗਾ ਹੈ। ਜੇ ਵਨ ਨੇਸ਼ਨ ਵਨ ਇਲੈਕਸ਼ਨ ਕਰਦੇ ਨੇ, ਉਹਦਾ ਅਸਰ ਇਹ ਹੋਊਗਾ ਕਿ ਸੰਵਿਧਾਨ ਆਪਣਾ ਕਹਿੰਦਾ ਹੈ ਕਿ ਇੰਡੀਆ ਇੱਕ ਫੈਡਰਲ ਕੰਟਰੀ ਹੈ, ਠੀਕ ਹੈ, ਤਾਂ ਉਹ ਤਾਂ ਫੈਡਰਲਿਜ਼ਮ ਤੇ ਸਿੱਧਾ ਅਟੈਕ ਹੈ। ਸੂਬਿਆਂ ਦਾ ਤਾਂ ਸਾਰਾ ਅਧਿਕਾਰ ਜਾਂਦਾ ਰਹੂਗਾ, ਤੇ ਜਿਹੜੇ ਨੈਸ਼ਨਲ ਮੁੱਦੇ ਹੈਗੇ ਆ ਉਹ ਹਾਵੀ ਹੋ ਜਾਣਗੇ। ਜਿਹੜੇ ਅੱਡ ਅੱਡ ਸੂਬਿਆਂ ਦੇ ਅੱਡ ਅੱਡ ਕਿਸਮ ਦੇ ਬੋਲੀ ਨੇ ਮੁੱਦੇ ਨੇ, ਜਿਵੇਂ ਬੋਲੀ ਦਾ ਹੋ ਗਿਆ, ਸੂਬੇ ਦੀ ਪਛਾਣ ਦਾ ਹੋ ਗਿਆ, ਧਾਰਮਿਕ ਪਛਾਣ ਦਾ ਹੋ ਗਿਆ, ਧਾਰਮਿਕ ਗਿਣਤੀਆਂ ਦਾ ਹੋ ਗਿਆ, ਜਾਂ ਹੋਰ ਪਾਣੀ ਦਾ ਹੋ ਗਿਆ, ਖੇਤੀ ਦਾ ਹੋ ਗਿਆ, ਉਹ ਤਾਂ ਫਿਰ ਵਿੱਚੇ ਰੁਲ ਜਾਣਗੇ, ਉਹਨਾਂ ਦਾ ਕੀ ਬਣੂਗਾ? ਤਾਂ ਇਸ ਕਰਕੇ ਮੈਨੂੰ ਲੱਗਦਾ ਗਾ ਕਿ ਇਹ ਆਰਐਸਐਸ ਦੀ ਪਿੱਚ ਤੇ ਬੈਟਿੰਗ ਕਰਦਿਆਂ ਹੋਇਆ ਚੰਦਰਚੂੜ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਇਹਨਾਂ ਨੂੰ ਕੋਈ ਰਾਜ ਸਭਾ ਵਗੈਰਾ ਇਹ ਭੇਜ ਦੇਣ ਬੀਜੇਪੀ ਵਾਲੇ, ਇਸ ਕਰਕੇ ਇਹ ਸਾਰਾ ਡਰਾਮਾ ਕਰ ਰਹੇ ਨੇ। ਬਾਕੀ ਮੈਨੂੰ ਲੱਗਦਾ ਗਾ ਕਿ ਫੈਡਰਲਿਜ਼ਮ ਦੇ ਉਲਟ ਹੈ, ਵਨ ਨੇਸ਼ਨ ਵਨ ਇਲੈਕਸ਼ਨ ਬਿਲਕੁਲ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਨੈਸ਼ਨਲ ਇਸ਼ੂ ਹਾਵੀ ਹੋ ਜਾਣਗੇ। ਜਿਹੜੇ ਸੂਬੇ ਹੈਗੇ ਆ ਉਹਨਾਂ ਦੀ ਜਿਹੜੀ ਲੋਕਲ ਸਿਆਸਤ ਹੁੰਦੀ ਹੈ ਉਹ ਖਤਮ ਹੋ ਜੂਗੀ, ਖੇਤਰੀ ਪਾਰਟੀਆਂ ਦਾ ਅਸਤਿਤਵ ਸੰਕਟ 'ਚ ਆ ਜਾਊਗਾ। ਇਹ ਕੁਛ ਮਤਲਬ ਮੈਨੂੰ ਲੱਗਦਾ ਹੈਗਾ ਕਿ ਪੁਆਇੰਟ ਨੇ ਧਿਆਨ ਰੱਖਣ ਵਾਲੇ ਹੈਗੇ, ਮੈਨੂੰ ਲੱਗਦਾ ਇਸੇ ਕਰਕੇ। ਤੇ ਇਹ ਯਾਰ ਬਈ ਇੱਕ ਫੇਜ਼ 'ਚ ਤਾਂ ਇਹ ਮੁਲਕ ਦੇ ਜਿਹੜੇ ਜਨਰਲ ਇਲੈਕਸ਼ਨ ਹੁੰਦੇ ਨੇ ਲੋਕ ਸਭਾ ਦੇ, ਜੀ ਉਹ ਵੀ ਨਹੀਂ ਕਰਾ ਪਾਉਂਦੇ। ਉਹਨਾਂ ਵਾਸਤੇ ਇਹਨਾਂ ਨੂੰ 6-6 7-7 ਫੇਜ਼ ਲੱਗਦੇ ਨੇ। ਜੇ ਜੀ ਸਾਰੇ ਜੀ ਮੁਲਕ ਦੇ ਇਹ ਇਲੈਕਸ਼ਨ ਇਕੱਠੇ ਕਿਵੇਂ ਕਰਾ ਲੈਣਗੇ, ਖਾਸ ਕਰ ਸੂਬਿਆਂ ਦੇ? ਇੱਕ ਸਟੇਟ ਦੇ ਵਿੱਚ ਆਪਾਂ ਬੰਗਾਲ ਦਾ ਦੇਖ ਲਈਏ, ਬਿਹਾਰ ਦਾ ਦੇਖ ਲਈਏ, ਕਿੰਨੇ ਕਿੰਨੇ ਗੇੜ ਹੁੰਦੇ ਨੇ ਤੁਸੀਂ ਜਾਣਦੇ ਹੋ, ਹੈਨਾ? ਤੇ ਕਿੱਦਾਂ ਸੰਭਵ ਹੈ ਇਹ? ਵੈਸੇ ਵੀ ਕੋਈ ਤਰਕ ਨਹੀਂ ਬਣਦਾ। ਤੁਸੀਂ ਕਿਵੇਂ ਭੰਗ ਕਰ ਸਕਦੇ ਹੋ ਸਮੇਂ ਤੋਂ ਪਹਿਲਾਂ ਕਿਸੇ ਦੀ ਵੀ ਕਹਿ ਲਈਏ ਵਿਧਾਨ ਸਭਾ, ਹੈਨਾ? ਬਿਲਕੁਲ ਜੀ ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਖਬਰ ਹਰਿਆਣੇ ਤੋਂ ਹੈ। ਕਹਿੰਦੇ ਹਰਿਆਣੇ ਦੇ ਵਿੱਚ ਅਚਾਨਕ ਹੀ 6 ਲੱਖ ਪਰਿਵਾਰ ਬੀਪੀਐਲ ਕੈਟਾਗਰੀ ਚੋਂ ਬਾਹਰ ਹੋ ਗਏ ਨੇ। ਇਹ ਕੀ ਗੱਲ ਬਣੀ ਜੀ? ਦੇਖੋ, ਹਰਿਆਣੇ 'ਚ ਜਦੋਂ ਬੀਪੀਐਲ ਪਰਿਵਾਰਾਂ ਦੀ ਕਾਊਂਟਿੰਗ ਹੋ ਰਹੀ ਸੀ ਉਦੋਂ ਵੀ ਰੌਲਾ ਪਿਆ ਸੀਗਾ। ਉਹਦੇ 'ਚ ਇਹ ਲਿਖਿਆ ਗਿਆ ਸੀਗਾ ਕਿ 4 ਮਹੀਨੇ 'ਚ ਜਿਵੇਂ ਬੀਪੀਐਲ 4 ਮਹੀਨੇ ਪਹਿਲਾਂ ਜਿਹੜਾ ਬੀਪੀਐਲ ਦਾ ਡੇਟਾ ਸੀਗਾ ਉਹ 52 ਲੱਖ ਲੋਕ
ਹਰਿਆਣੇ ਦੇ ਪਰਿਵਾਰ 52 ਲੱਖ ਪਰਿਵਾਰ ਜਿਹੜੇ ਸੀਗੇ ਉਹ BPL 'ਚ ਸੀਗੇ। ਉਸ ਤੋਂ ਬਾਅਦ ਜਦੋਂ ਰੌਲਾ ਪਿਆ ਕਿ ਯਾਰ ਇਹ ਹਰਿਆਣੇ 'ਚ ਇੰਨੀ ਗਰੀਬੀ ਹੈ, ਫਿਰ ਇਹਨਾਂ ਨੇ ਹੁਣ 6.25 ਲੱਖ ਪਰਿਵਾਰਾਂ ਨੂੰ ਉਸ ਤੋਂ ਕੈਟੇਗਰੀ ਤੋਂ ਕੱਢ ਦਿੱਤਾ ਹੈ। ਜਿਨ੍ਹਾਂ ਕੋਲ ਸਾਈਕਲ ਸੀਗੀ ਉਹਨਾਂ ਦੇ ਖਾਤੇ 'ਚ ਕਾਰ ਪਾ ਦਿੱਤੀ ਹੈ ਤੇ ਉਹਨਾਂ ਨੂੰ BPL 'ਚੋਂ ਕੱਢ ਦਿੱਤਾ ਗਿਆ ਹੈਗਾ। ਦੇਖੋ ਬੇਸਿਕਲੀ ਕੀ ਹੈ, ਤੁਸੀਂ ਜਿਸ ਕਿਸਮ ਦਾ ਰੂਰਲ ਕ੍ਰਾਈਸਿਸ ਹੈ, ਜਿਸ ਕਿਸਮ ਦਾ ਸ਼ਹਿਰਾਂ 'ਚ ਕ੍ਰਾਈਸਿਸ ਹੈ, ਜੇ ਉਹਨੂੰ ਤੁਸੀਂ ਸਹੀ ਢੰਗ ਨਾਲ ਨਾਪੋਗੇ ਤਾਂ ਇੰਨੀ ਗਰੀਬੀ ਨਿਕਲੂਗੀ। ਮੁਲਕ 'ਚ ਤੁਸੀਂ ਆਪ ਹਿਸਾਬ ਲਾਓ, 80 ਕਰੋੜ ਲੋਕ 5 ਕਿਲੋ ਅਨਾਜ ਤੇ ਨਿਰਭਰ ਨੇ। ਉਹਦਾ ਰੀਜਨ ਆਪਾਂ ਜਿਵੇਂ ਪਹਿਲਾਂ ਵੀ ਡਿਸਕਸ ਕਰਦੇ ਰਹੇ ਹਾਂ, ਜਿਹੜੀ ਕੇ ਸ਼ੇਪ ਇਕੋਨਮੀ ਹੋ ਰਹੀ ਹੈ ਇੰਡੀਆ ਦੀ। ਕੇ ਸ਼ੇਪ ਦਾ ਮਤਲਬ ਹੋ ਗਿਆ ਕਿ ਜਿਹੜੇ ਅਮੀਰ ਹੈਗੇ ਆ ਉਹ ਵੱਧ ਅਮੀਰ ਹੋ ਰਹੇ ਨੇ ਤੇ ਜਿਹੜੇ ਜੀ ਗਰੀਬ ਲੋਕ ਹੈਗੇ ਆ ਉਹ ਵੱਧ ਗਰੀਬ ਹੋ ਰਹੇ ਨੇ। ਤੇ ਕੇ ਜੀ ਜੀ ਸ਼ੇਪ ਇਕੋਨਮੀ ਕਰਕੇ ਮਤਲਬ ਮੈਨੂੰ ਲੱਗਦਾ ਗਾ ਕਿ ਜਿਹੜਾ ਇਨਇਕੁਐਲਿਟੀ ਦਾ ਪਾੜਾ ਹੈ ਉਹ ਵਧਿਆ ਗਾ। ਲੋਕਾਂ 'ਚ ਬਹੁਤ ਜ਼ਿਆਦਾ ਇਨਇਕੁਐਲਿਟੀ ਆਈ ਹੈ ਤੇ ਪਿਛਲੇ 11 ਸਾਲਾਂ 'ਚ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕਾਂ ਦੀ ਮਜ਼ਦੂਰੀ ਹੋ ਗਈ, ਗਰੀਬ ਲੋਕਾਂ ਦੀ ਜਿਹੜੀ ਆਮਦਨ ਹੋ ਗਈ, ਉਹਦੇ 'ਚ ਕਿਸੇ ਕਿਸਮ ਦੀ ਵੀ ਬੜੋਤਰੀ ਨਹੀਂ ਹੋਈ ਹੈ। ਜਦ ਕਿ ਉਹਦੇ ਉਲਟ ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੈ, ਯਾਨੀ ਕਿ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੈ। ਆਪਾਂ ਦੇਖਦੇ ਹਾਂ ਕਿਵੇਂ ਜਿਹੜਾ ਸਿਲੰਡਰ 400 ਰੁਪਈਏ ਦਾ ਹੁੰਦਾ ਸੀ ਉਹ 1100 ਰੁਪਈਏ ਦਾ ਹੋ ਗਿਆ ਹੈਗਾ। ਆਪਾਂ ਜੀ ਡੀਜ਼ਲ ਦੇ ਪ੍ਰਾਈਸਿਸ ਦੇਖਦੇ ਹਾਂ, ਪੈਟਰੋਲ ਦੇ ਪ੍ਰਾਈਸਿਸ ਦੇਖਦੇ ਹਾਂ, ਆਪਾਂ ਈਵਨ ਆਟੇ ਦਾਲ ਦੇ ਪ੍ਰਾਈਸਿਸ ਦੇਖਦੇ ਹਾਂ, ਸਬਜ਼ੀਆਂ ਦੇ ਪ੍ਰਾਈਸਿਸ ਦੇਖਦੇ ਹਾਂ, ਉਹ ਸਾਰੇ ਵਧੇ ਨੇ। ਤੇ ਯਾਨੀ ਜੀ ਕਿ ਗਰੀਬ ਦੀ ਥਾਲੀ ਚੋਂ ਪੋਸ਼ਣ ਵੀ ਘਟਿਆ ਗਾ, ਯਾਨੀ ਕਿ ਜਿਹੜਾ ਨਿਊਟ੍ਰੀਸ਼ਨ ਹੈਗਾ, ਜਿਵੇਂ ਉਹ ਪਹਿਲਾਂ ਦੁੱਧ ਵੱਧ ਲੈਂਦਾ ਸੀਗਾ, ਦੁੱਧ ਅੱਜ ਕੱਲ੍ਹ ਉਹਨੇ ਘੱਟ ਲੈਣਾ ਸ਼ੁਰੂ ਕਰਤਾ। ਜੀ ਜੀ ਸਬਜ਼ੀ ਅਤੇ ਦਾਲ 'ਚ ਉਹਨੇ ਕਟੌਤੀ ਕੀਤੀ ਹੈ ਤੇ ਮਿਰਚਾਂ ਨਾਲ ਹੀ ਰੋਟੀਆਂ ਖਾਈ ਜਾਂਦਾ ਗਾ। ਤੇ ਜੀ ਇਹ ਤੇ ਬਹੁਤ ਸਾਰੀਆਂ ਰਿਪੋਰਟਾਂ ਇਹ ਦੱਸਦੀਆਂ ਨੇ ਕਿ ਇੰਡੀਆ ਦੇ ਵਿੱਚ ਹੁਣ ਤਕਰੀਬਨ 95% ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੀ ਮਾਸਿਕ ਜਿਹੜੀ ਇਨਕਮ ਹੈ ਉਹ 20,000 ਤੋਂ ਘੱਟ ਹੈਗੀ ਆ। ਤੇ ਇੱਕ ਵੱਡਾ ਨੰਬਰ ਹੁੰਦਾ ਹੈ। ਤੇ ਇੰਡੀਆ ਦੇ 55% ਐਸਟ 1% ਲੋਕਾਂ ਕੋਲ ਹੈਗੇ ਆ। ਸਿਰਫ 1% ਲੋਕਾਂ ਕੋਲ 55% ਐਸਟ ਹੈਗੇ ਇੰਡੀਆ ਦੇ ਟੋਟਲ। ਤੇ ਤੁਸੀਂ ਜੀ ਆਪ ਹਿਸਾਬ ਲਾਓ, ਇਸ ਸਾਰੇ ਫਿਨੋਮੀਨੇ ਨੂੰ ਕੇ ਸ਼ੇਪ ਇਕੋਨਮੀ ਕਹਿੰਦੇ। ਜਿਵੇਂ ਕੇ ਹੁੰਦਾ ਨਾ, ਕੇ ਫੋਰ ਕਾਈਟ, ਉਹਦਾ ਇੱਕ ਜੀ ਡੰਡਾ ਉੱਪਰ ਹੁੰਦਾ, ਇੱਕ ਡੰਡਾ ਥੱਲੇ ਹੁੰਦਾ। ਯਾਨੀ ਕਿ ਜਿਹੜੇ ਉੱਪਰ ਵਾਲਾ ਡੰਡਾ ਹੁੰਦਾ, ਯਾਨੀ ਕਿ ਉੱਪਰ ਵਾਲੇ ਜਿਹੜੇ ਲੋਕ ਹੈਗੇ ਆ ਵੱਧ ਜਿਹੜੇ ਅਮੀਰ ਹੈਗੇ ਆ ਉਹ ਹੋਰ ਅਮੀਰ ਹੋਈ ਜਾਂਦੇ ਨੇ। ਤੇ ਜਿਹੜਾ ਜੀ ਥੱਲੇ ਵਾਲਾ ਡੰਡਾ ਹੁੰਦਾ ਉਹਦਾ ਕੇ ਦਾ, ਯਾਨੀ ਕਿ ਥੱਲੇ ਵਾਲੇ ਜਿਹੜੇ ਲੋਕ ਹੈਗੇ ਆ ਉਹ ਹੋਰ ਥੱਲੇ ਜਾਈ ਜਾ ਰਹੇ ਨੇ। ਇਸ ਕਿਸਮ ਹਮ ਦਾ ਮਾਮਲਾ। ਇਸੇ ਕਰਕੇ ਹਰਿਆਣੇ 'ਚ ਤੁਹਾਨੂੰ ਉਹ BPL ਪਰਿਵਾਰਾਂ 'ਚ ਉਹ ਟ੍ਰੈਂਡ ਦੇਖਣ ਨੂੰ ਮਿਲਦਾ ਹੈਗਾ। ਹਾਲਾਂਕਿ ਜਿਹੜੇ ਉਹ ਜੀ BPL ਜਿਨ੍ਹਾਂ ਦੇ BPL ਕੱਟੇ ਗਏ ਹੈਗੇ ਆ, ਉਹ ਲੋਕ ਬਾਹਰ ਵੀ ਆ ਰਹੇ ਨੇ, ਸੋਸ਼ਲ ਮੀਡੀਆ ਤੇ ਵੀ ਪਾ ਰਹੇ ਨੇ ਕਿ ਸਾਡਾ ਘਰ ਦੇਖੋ, ਸਾਡਾ ਕਿੰਨਾ ਬੁਰਾ ਹਾਲ ਹੈ, ਫਿਰ ਵੀ ਸਾਨੂੰ ਸਾਡਾ BPL 'ਚੋਂ ਨਾ ਕੱਟ ਦਿੱਤਾ ਗਿਆ ਹੈ। ਹੁਣ ਮੈਂ ਪੰਜਾਬ 'ਚ ਫਿਰ ਰਿਹਾ, ਅੱਜ ਕੱਲ੍ਹ ਮੈਂ ਦੁਆਬੇ 'ਚ ਹੈਗਾ। ਇੱਥੇ ਜੀ ਲਗਾਤਾਰ ਮੈਂ ਪਿੰਡਾਂ 'ਚ ਦੇਖਦਾ ਹੈਗਾ ਕਿ ਪਿੰਡਾਂ 'ਚ ਠੀਕ ਹੈ ਦਿਹਾੜੀ ਵਗੈਰਾ ਕਰਦੇ ਨੇ ਲੋਕ, ਗਰੀਬ ਲੋਕ ਖਾਸ ਕਰ, ਪਰ ਆਮਦਨ ਓਨੀ ਨਹੀਂ ਹੈ। ਲੋਕ ਬਹੁਤ ਸਟਰਗਲ ਕਰ ਰਹੇ ਨੇ, 5 ਕਿਲੋ ਅਨਾਜ ਤੇ ਨਿਰਭਰ ਨੇ ਜੀ ਪੰਜਾਬ 'ਚ ਜੀ ਵੀ। ਤਾਂ ਮਤਲਬ ਇਹ ਮਤਲਬ ਮੈਨੂੰ ਲੱਗਦਾ ਹੈਗਾ ਕਿ ਜਿਹੜੀ ਕੇ ਸ਼ੇਪ ਰਿਕਵਰੀ ਹੈ ਇਕੋਨਮੀ ਦੀ, ਉਹ ਜੀ ਆਪਾਂ ਨੂੰ ਹੋਰ ਜਿਹੜਾ ਇਕਨੋਮਿਕ ਆਪਾਂ ਕਹਿ ਲਈਏ ਇਨਕੁਐਲਿਟੀ ਉਹਦੇ ਵੱਲ ਵਧਾਊਗੀ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਖਬਰ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਬੀਤੇ ਦਿਨੀ ਤਰਨਤਾਰਨ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ, ਉਹਨਾਂ ਦਾ ਨਿਧਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸੀਟ ਵਿਹਲੀ ਹੋ ਗਈ ਹੈ। ਤੇ ਹੁਣ ਜਿੱਦਾਂ ਕਿਆਫੇ ਲਾਏ ਜਾ ਰਹੇ ਸੀ ਕਿ ਇਸ ਤੇ ਵੀ 6 ਮਹੀਨਿਆਂ ਦੇ ਵਿੱਚ ਤਾਂ ਚੋਣ ਕਰਾਉਣੀ ਹੁੰਦੀ ਹੈ, ਪਰ ਕਹਿੰਦੇ ਸੀ ਵੀ ਪਹਿਲੇ ਜਿੱਦਾਂ ਲੁਧਿਆਣੇ ਦੇ ਵਿੱਚ ਪਹਿਲਾਂ ਹੀ ਸਾਰਿਆਂ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ, ਉਦੋਂ ਤਾਂ ਲੋੜਾਂ ਕੁਝ ਹੋਰ ਸਨ। ਪਰ ਇੱਥੇ ਹੁਣ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਦਾ ਮਾਰਿਆ ਹੈ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਨੇ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਆਪਾਂ ਇਹ ਉਪ ਚੁਣਾਵ ਲੜਾਂਗੇ ਜੀ। ਬਿਲਕੁਲ, ਇਹ ਬਾਈ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਜਥੇਬੰਦੀ ਵੱਲੋਂ। ਤੇ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਡਾਕਟਰ ਕਸ਼ਮੀਰ ਸਿੰਘ ਸੋਹਲ, ਉਹਨਾਂ ਦਾ ਨਿਧਨ ਹੋ ਗਿਆ ਸੀਗਾ, ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਪਾਰਟੀ ਨੇ ਐਲਾਨ ਕੀਤਾ ਹੈ ਸਭ ਤੋਂ ਪਹਿਲਾਂ ਕਿ ਅਸੀਂ ਇਹ ਚੋਣ ਲੜਾਂਗੇ। ਮੈਂ ਬੇਸਿਕਲੀ ਜਦੋਂ ਸਰਵੇ ਕਰ ਰਿਹਾ ਸੀ ਪੱਟੀ ਤਰਨਤਾਰਨ ਵਾਲੇ ਇਲਾਕੇ 'ਚ ਗਿਆ ਸੀਗਾ, ਉੱਥੇ ਜੀ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਬਹੁਤ ਜ਼ਿਆਦਾ ਚੜ੍ਹਾਈ ਹੈ। ਅੰਮ੍ਰਿਤਪਾਲ ਹੋਣਾ ਦੀ ਬਹੁਤ ਰਿਸਪੌਂਸ ਮਿਲਿਆ ਮੈਨੂੰ ਉਹਨਾਂ ਬਾਰੇ। ਤਾਂ ਮੈਨੂੰ ਲੱਗਦਾ ਹੈਗਾ ਕਿ ਇੱਕ ਮੇਨ ਧਿਰ ਦੇ ਤੌਰ ਤੇ ਇਸ ਇਲੈਕਸ਼ਨ 'ਚ ਤਰਨਤਾਰਨ 'ਚ ਅੰਮ੍ਰਿਤਪਾਲ ਦੀ ਪਾਰਟੀ ਤੁਹਾਨੂੰ ਦੇਖਣ ਨੂੰ ਮਿਲੂਗੀ। ਉਹਨਾਂ ਦੇ ਜਿਹੜੇ ਫਾਦਰ ਹੈਗੇ ਆ ਤਰਸੇਮ ਸਿੰਘ, ਉਹਨਾਂ ਨੇ ਜੀ ਅੱਜ ਪਿੰਡ ਜੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਐਲਾਨ ਕੀਤਾ ਹੈਗਾ। ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਮੈਂਬਰ ਉੱਥੇ ਪਹੁੰਚੇ ਸੀਗੇ ਤੇ ਹੁਣ ਉਹਨਾਂ ਨੇ ਪਾਰਟੀ ਵਾਸਤੇ ਜਿਹੜਾ
ਕੈਂਡੀਡੇਟ ਹੈ ਉਹਦੀ ਵੀ ਸਕਰੂਟਨੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਕੋਈ ਵੀ ਕੈਂਡੀਡੇਟ ਅਨਾਊਂਸ ਨਹੀਂ ਕੀਤਾ ਹੈ। ਉਹ ਕਿਤੇ ਨਾ ਕਿਤੇ ਸੀਟ ਜਦੋਂ ਅੰਮ੍ਰਿਤਪਾਲ ਸਿੰਘ ਹੁਣੀ ਅੰਦਰ ਤੋਂ ਕਹਿਣਗੇ ਕਿ ਕਿਹਨੂੰ ਦਿੱਤੀ ਜਾਵੇ, ਉਦੋਂ ਹੀ ਪਤਾ ਲੱਗੂਗਾ ਕਿ ਪਾਰਟੀ ਦੀ ਟਿਕਟ ਕਿਹਨੂੰ ਦਿੱਤੀ ਜਾਊਗੀ। ਹਾਲਾਂਕਿ ਇੰਟਰਨਲ ਜਿਹੜੀ ਸਕਰੂਟਨੀ ਹੈ ਉਹ ਸ਼ੁਰੂ ਹੋ ਚੁੱਕੀ ਹੈ, ਤੇ ਦੇਖਦੇ ਹਾਂ ਕਿ ਜੀ ਕਿਵੇਂ ਚੀਜ਼ਾਂ ਅੱਗੇ ਵੱਧਦੀਆਂ ਨੇ। ਤੇ ਹੁਣ ਬਾਈ ਇਲੈਕਸ਼ਨ 'ਚ ਮੈਨੂੰ ਲੱਗਦਾ ਗਾ ਕਿ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਹੈ ਉਹ ਆਪਣਾ ਜਲਵਾ ਉੱਥੇ ਦਿਖਾਉਣ ਵਾਸਤੇ ਤਿਆਰ ਹੈਗੀ ਆ। ਜੀ, ਸੋ ਵੇਖਾਂਗੇ ਬਾਜੀ ਮਾਰਦਾ ਕੌਣ ਹੈ ਇੱਥੇ। ਤੇ ਅੱਗੇ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਚੰਡੀਗੜ੍ਹ 'ਚ ਇੰਡੀਗੋ ਫਲਾਈਟ ਨੂੰ ਕਹਿੰਦੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਾਂਜੀ, ਚੰਡੀਗੜ੍ਹ ਦੀ ਜਿਹੜੀ ਇੰਡੀਗੋ ਫਲਾਈਟ ਸੀ ਉਹਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ, ਤੇ ਟੋਇਲਟ ਦੇ ਵਿੱਚ ਸਲਿੱਪ ਮਿਲੀ ਸੀ। ਤੇ ਹੈਦਰਾਬਾਦ ਤੋਂ 227 ਪੈਸੇਂਜਰ ਆਏ ਸੀਗੇ, ਤੇ ਪੁਲਿਸ ਹਜੇ ਜਿਹੜੇ ਪੈਸੇਂਜਰ ਹੈਗੇ ਆ ਉਹਨਾਂ ਦੇ ਆਪਾਂ ਕਹਿ ਲਈਏ ਕਿ ਜਿਹੜੇ ਰਿਕਾਰਡ ਹੈਗੇ ਉਹਨਾਂ ਨੂੰ ਖੰਗਾਲ ਰਹੀ ਹੈ। ਤੇ ਫਲਾਈਟ ਦੀ ਜਿਹੜੀ ਸੁਰੱਖਿਆ ਏਜੰਸੀਆਂ ਹੈਗੀਆਂ ਉਹ ਇਸ 'ਚ ਜਾਂਚ 'ਚ ਲੱਗੀ ਹੋਈਆਂ ਨੇ। ਹਜੇ ਹਾਲਾਂਕਿ ਫਲਾਈਟ 'ਚ ਕੁਝ ਮਿਲਿਆ ਨਹੀਂ, ਬਾਅਦ 'ਚ ਸਾਰੀ ਫਲਾਈਟ ਨੂੰ ਖਾਲੀ ਕਰਕੇ ਆਪਾਂ ਕਹਿ ਲਈਏ ਕਿ ਚੈੱਕ ਵੀ ਕੀਤਾ ਗਿਆ ਕਿ ਕੀ ਉਹਦੇ 'ਚ ਕੋਈ ਬੰਬ ਵਗੈਰਾ ਤਾਂ ਨਹੀਂ ਹੈ। ਪਰ ਇੱਕ ਵਾਰ ਤਾਂ ਮਤਲਬ ਉੱਥੇ ਭਗਦੜ ਮਚ ਗਈ ਸੀਗੀ। ਤੇ ਹੁਣ ਆਪਾਂ ਕਹਿ ਲਈਏ ਕਿ ਜਿਹੜੇ IPC ਦੀ ਧਾਰਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ, ਝੂਠੀ ਅਫਵਾਹ ਫੈਲਾਉਣ ਦਾ, ਸ਼ਰਾਰਤ ਕਰਕੇ ਲੱਖਾਂ ਦਾ ਨੁਕਸਾਨ ਕਰਨ ਦਾ, ਤੇ ਜਿਹੜੀ ਨਾਗਰਿਕ ਸੁਰੱਖਿਆ ਉਹਦੇ 'ਚ ਗੈਰ ਕਾਨੂੰਨੀ ਕਰਤੇ ਕਰਨ ਦਾ, ਇਹ ਜੀ ਧਾਰਾਵਾਂ ਲਾਈਆਂ ਗਈਆਂ ਹੈਗੀਆਂ। ਹੁਣ ਦੇਖਦੇ ਹਾਂ ਮਤਲਬ ਅੱਗੇ ਬਣਦਾ ਕੀ ਹੈ। ਪਰ ਇਹ ਆਪਾਂ ਲਗਾਤਾਰ ਦੇਖ ਰਹੇ ਹਾਂ, ਕਦੇ ਈਮੇਲ ਤੇ ਧਮਕੀਆਂ ਮਿਲ ਰਹੀਆਂ ਨੇ ਕਿ ਅਸੀਂ ਫਲਾਈਟ ਉਡਾ ਦਾਂਗੇ, ਕਦੇ ਪਰਚੀਆਂ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਫਲਾਈਟ 'ਚ ਬੰਬ ਹੈਗਾ। ਇਹ ਲਗਾਤਾਰ ਚੱਲ ਰਿਹਾ। ਇਹ ਟ੍ਰੈਂਡ ਸਮਝ ਨਹੀਂ ਆ ਰਿਹਾ। ਹਾਲਾਂਕਿ ਜੀ ਜਦੋਂ ਚੈਕਿੰਗ ਹੁੰਦੀ ਹੈ ਸਕੂਲਾਂ ਦੀ ਜਾਂ ਫਿਰ ਕਾਲਜਾਂ ਦੀ ਜਾਂ ਫਿਰ ਹਸਪਤਾਲਾਂ ਦੀ ਜਾਂ ਫਿਰ ਫਲਾਈਟਸ ਦੀ, ਮਿਲਦਾ ਕੱਖ ਨਹੀਂ, ਪਰ ਧਮਕੀਆਂ ਲਗਾਤਾਰ ਆ ਰਹੀਆਂ ਨੇ। ਇਹ ਆਪਾਂ ਦੇਖ ਰਹੇ ਹਾਂ। ਇਹ ਥੋੜਾ ਇਸ ਟ੍ਰੈਂਡ ਨੂੰ ਦੇਖਣ ਦੀ ਲੋੜ ਹੈ ਕਿ ਹੈ ਕੀ ਇਹ ਚੱਕਰ, ਕਿ ਹਰ ਦੂਜੇ ਦਿਨ ਕਿਸੇ ਨੇ ਕਿਸੇ ਹਸਪਤਾਲ 'ਚ ਧਮਕੀ ਦਿੱਤੀ ਗਈ ਹੁੰਦੀ ਹੈ, ਕਿਤੇ ਈਮੇਲ ਰਾਹੀਂ ਕਿਸੇ ਸਕੂਲ ਨੂੰ ਧਮਕੀ ਦਿੱਤੀ ਗਈ ਹੁੰਦੀ ਹੈ। ਇਹ ਲਗਾਤਾਰ ਚੱਲ ਰਿਹਾ ਜੀ। ਜੀ ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਕਹਿੰਦੇ ਪੰਜਾਬ ਦੇ ਵਿੱਚ ਨਵੀਂ ਇੱਕ ਯੋਜਨਾ ਲਾਂਚ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਸਿਹਤ ਬੀਮਾ ਯੋਜਨਾ। ਕਹਿੰਦੇ ਵੀ 10 ਲੱਖ ਤੱਕ ਦਾ ਮੁਫਤ ਇਲਾਜ ਇਸ ਦੇ ਤਹਿਤ ਮਿਲੂਗਾ। ਕੀ ਇਹ ਕਿੰਨੀ ਕੁ ਕਾਰਗਰ ਸਾਬਿਤ ਹੋਊਗੀ ਇਹਦਾ ਤਾਂ ਸਮਾਂ ਆਉਣ ਵਾਲਾ ਦੱਸੂਗਾ, ਪਰ ਕੋਈ ਘੁਣਤਰਤਾ ਨਹੀਂ ਜੀ ਜਿੱਦਾਂ ਹਰੇਕ ਕੰਮ ਦੇ ਵਿੱਚ ਹੁੰਦੀ ਹੈ ਇਹਨਾਂ ਦੇ ਵੱਲੋਂ। ਦੇਖੋ, ਕਹਿ ਸਕਦੇ ਹੋ ਕਿ 3.5 ਸਾਲ ਇਹਨਾਂ ਨੇ ਹੈਲਥ ਤੇ ਕੋਈ ਐਡਾ ਖਾਸ ਕੰਮ ਤਾਂ ਕੀਤਾ ਨਹੀਂ, ਤੇ ਹੁਣ ਸੌਖੇ ਨੰਬਰ ਕੁੱਟਣ ਵਾਸਤੇ ਇਹ ਸਕੀਮ ਲਿਆਏ ਨੇ। ਇਹਦੇ 'ਚ ਜੋ ਚੀਜ਼ਾਂ ਨੇ ਉਹਦੇ ਬਾਰੇ ਲੋਕ ਲਗਾਤਾਰ ਪਹਿਲਾਂ ਵੀ ਕਰਦੇ ਰਹੇ ਹੈ। ਘੁਣਤਰ ਦੇਖੋ, ਜਿਹੜਾ ਆਯੁਸ਼ਮਾਨ ਕਾਰਡ ਹੈ, ਹੈਲਥ ਕਾਰਡ ਹੈ ਸੈਂਟਰ ਵੱਲੋਂ, ਉਹ ਤਾਂ ਪਹਿਲਾਂ ਵੀ ਰਿਹਾ ਹੈਗਾ, ਤੇ ਜੀ ਉਹਦੇ 'ਚ ਹੁਣ ਇਹ ਅੱਡ ਤੋਂ ਲੈ ਕੇ ਆਏ ਨੇ। ਤੇ 2 ਅਕਤੂਬਰ ਤੋਂ ਜਿਹੜੇ ਹੈਗੇ ਆ ਗਾਂਧੀ ਦੀ ਜਯੰਤੀ ਵਾਲੇ ਦਿਨ ਇਹ ਸਿਹਤ ਕਾਰਡ ਵੰਡਣਾ ਸ਼ੁਰੂ ਕਰਨਗੇ। ਇਹਦੇ 'ਚ ਜਿਹੜੇ ਇਸ 'ਚ ਮਤਲਬ ਜਿੰਨੇ ਵੀ ਕਿਸਾਨ ਹੋ ਗਏ, ਮਜ਼ਦੂਰ ਹੋ ਗਏ, ਕਹਿ ਰਹੇ ਨੇ ਕਿ ਉਹਨਾਂ ਨੂੰ ਫਾਇਦਾ ਮਿਲੂਗਾ, ਤੇ ਜੀ ਕੈਂਪ ਸ਼ੁਰੂ ਕਰ ਦਿੱਤੇ ਹਨ। ਤੇ ਜਿਹੜੇ ਇਹ ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈਗਾ ਕਿ ਜਿਹੜੀ ਆਯੁਸ਼ਮਾਨ ਯੋਜਨਾ ਹੈ ਜੀ ਉਹ ਤੋਂ ਇਹ ਕਿੰਨੀ ਅੱਡ ਹੈ ਇਹ ਯੋਜਨਾ। ਇਹਦੇ 'ਚ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਆਯੁਸ਼ਮਾਨ ਕਾਰਡ ਹੈ, ਜੇ 5 ਲੱਖ ਤੋਂ ਥੱਲੇ ਦਾ ਇਲਾਜ ਹੈ ਫਿਰ ਉਹ ਆਯੁਸ਼ਮਾਨ ਕਾਰਡ ਨਾਲ ਹੀ ਹੋਊਗਾ, ਕਿਉਂਕਿ ਜੀ 80% ਲੋਕ ਉਸੇ ਬੀਮੇ ਨਾਲ ਕਵਰ ਹੁੰਦੇ ਨੇ। ਜੇ ਉਹ ਤੋਂ ਜੀ ਮਾੜਾ ਮੋਟਾ ਵੱਧਦਾ ਹੈਗਾ ਤਾਂ ਫਿਰ ਉਹਨੂੰ ਸਟੇਟ ਬੀਅਰ ਕਰੂਗਾ। ਇਹ ਗੱਲ ਕਹੀ ਜਾ ਰਹੀ ਹੈ, ਯਾਨੀ ਕਿ ਮਤਲਬ ਇਹਦੇ 'ਚ ਇਹ ਝੋਲ ਹੈਗਾ, ਯਾਨੀ ਕਿ ਜੇ ਬੰਦੇ ਦਾ ਜੇ ਖਰਚਾ ਆਇਆ ਤੇ 5 ਲੱਖ ਤੋਂ ਥੱਲੇ ਤਾਂ ਉਹ ਸੈਂਟਰ ਬੀਅਰ ਕਰੂਗਾ। ਮਾੜਾ ਮੋਟਾ ਜੇ ਉੱਤੇ ਆ ਗਿਆ ਤੇ ਉੱਤੇ ਵਾਲਾ ਜਿਹੜਾ ਮੰਨ ਲਓ 6 ਲੱਖ ਆ ਗਿਆ ਤਾਂ ਲੱਖ ਰੁਪਇਆ ਪੰਜਾਬ ਦਊਗਾ, 5 ਲੱਖ ਸੈਂਟਰ ਦਊਗਾ। ਯਾਨੀ ਕਿ ਇਹਦੇ 'ਚ ਇਹ ਝੋਲ ਹੈਗਾ ਮੈਨੂੰ ਲੱਗਦਾ, ਤੇ ਇਹਦੇ ਬਾਰੇ ਜੀ ਗੱਲ ਹੋਣੀ ਚਾਹੀਦੀ। ਲੋਕ ਕਰ ਵੀ ਰਹੇ ਨੇ। ਹਾਂ, ਇਹ ਹੈ ਕਿ ਖਰਚ ਘੱਟ ਕਰਕੇ ਤੇ ਨੰਬਰ ਵੱਧ ਕੁੱਟਣ ਦਾ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਹਿੱਲਾ ਕਰ ਲਿਆ ਹੈ। ਪਰ ਦੇਖੋ, ਜੀ ਨੰਬਰ ਨੰਬਰ ਕੁੱਟਣ ਦੀ ਇੱਕ ਹੋਰ ਖਬਰ ਦੱਸਦਾ, ਜਿਹੜਾ ਜੀ ਪੰਜਾਬ ਨੇ ਅੱਜ ਨੰਬਰ ਕੁੱਟਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਜੀ ਜਿਹੜਾ ਐਨਕਾਊਂਟਰ ਕੀਤਾ ਹੈ, ਅੱਜ ਪਤਾ ਲੱਗਿਆ ਕਿ ਜਿਹੜੇ ਵੀਅਰਵੈਲ ਦੇ ਮਾਲਕ ਨੂੰ ਜਿਨ੍ਹਾਂ ਨੇ ਮਾਰਿਆ ਸੀ, ਉਹਨਾਂ ਦੇ ਹਾਂਜੀ ਹਾਂਜੀ 2 ਜੀ ਜਿਹੜੇ ਆਰੋਪੀ ਸੀਗੇ, ਜਿਨ੍ਹਾਂ ਨੂੰ ਪੁਲਿਸ ਨੇ ਉਹ ਦੋਸ਼ੀ ਸਿੱਧ ਨਹੀਂ ਹੋਏ ਸੀ, ਅਜੇ ਆਰੋਪੀ ਸੀਗੇ। ਜੀ ਉਹਨਾਂ ਨੂੰ ਜੀ ਜੀ ਪੰਜਾਬ ਪੁਲਿਸ ਨੇ ਅੱਜ ਇਲੀਗਲ ਮਤਲਬ ਬੇਸਿਕਲੀ ਐਨਕਾਊਂਟਰ ਤਾਂ ਉੱਦਾਂ ਹੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੁੰਦੀ ਹੈ ਉਹਨੂੰ, ਤੇ ਜੀ ਐਨਕਾਊਂਟਰ ਜੀ ਕਰ ਦਿੱਤਾ ਹੈ। ਤੇ ਹੂੰ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਇਹ ਐਨਕਾਊਂਟਰ ਹੋਇਆ ਗਾ ਅੱਜ, ਇਹਦੇ 'ਚ CCTV ਫੁਟੇਜਿਸ ਦੀ ਵੀ ਗੱਲ ਆ ਰਹੀ ਹੈ। ਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ
ਮਤਲਬ ਆਪਾਂ ਕਹਿ ਲਈਏ ਕਿ ਇਹ ਆਰੋਪੀ ਸੀਗੇ, ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਤੇ ਇਹਦੇ 'ਚ ਜਿਹੜੇ ਅਬੋਹਰ ਸ਼ਹਿਰ ਦੀ ਜਿਹੜੀ ਪੁਲਿਸ ਹੈ, ਡੀਐਸਪੀ ਐਸਐਚਓ, ਉਹਨਾਂ ਨੇ ਮਤਲਬ ਪੀਰ ਟਿੱਬੇ ਦੇ ਕੋਲ ਉਹ ਪਹੁੰਚੇ ਸੀ। ਉੱਥੇ ਇੱਕ ਥਾਂ ਹੈਗੀ ਆ, ਤੇ ਉੱਥੇ ਉਹਨਾਂ ਨੇ ਦੇਖਿਆ, ਜਦੋਂ ਦੇਖਿਆ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ। ਇਹ ਪੰਜਾਬ ਪੁਲਿਸ ਦਾ ਵਰਜ਼ਨ ਦੱਸ ਰਿਹਾ ਮੈਂ। ਤੇ ਜੀ 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 ਹਾਂ, ਫਿਰ ਪੁਲਿਸ ਨੇ ਉਹਨਾਂ ਦੇ ਉਲਟ ਫਾਇਰਿੰਗ ਕਰਤੀ, ਜਿਹਦੇ 'ਚ ਜਸਪ੍ਰੀਤ ਅਤੇ ਰਾਮ ਰਤਨ ਮਾਰੇ ਗਏ ਹੈਗੇ ਆ। ਮੌਕੇ ਤੇ ਉਹਨਾਂ ਕੋਲ 30 ਬੋਰ ਦਾ ਪਿਸਟਲ ਮਿਲਿਆ ਤੇ ਖਾਲੀ ਖੋਲ ਮਿਲੇ ਨੇ। ਤੇ ਇਹਦੇ 'ਚ ਮਤਲਬ ਜਿਹੜੇ ਡੀਆਈਜੀ ਹਰਮਨਵੀਰ ਸਿੰਘ ਗਿੱਲ ਹੈ, ਉਹਨਾਂ ਨੇ ਵੀ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਵਾ ਕਿ ਜਿਹੜਾ ਨਾ ਪਿਛਲੇ 10 ਦਿਨਾਂ ਅੰਦਰ ਹੀ 4-5 ਵਪਾਰੀਆਂ ਨੂੰ ਟਾਰਗੇਟ ਕੀਤਾ ਗਿਆ ਪੰਜਾਬ 'ਚ, 3 ਡੈਥਸ ਹੋਈਆਂ। ਉਹਦੇ ਕਰਕੇ ਹੀ ਪੰਜਾਬ ਪੁਲਿਸ ਨੇ ਇਹ ਐਨਕਾਊਂਟਰ ਕੀਤਾ ਹੈਗਾ, ਕਿ ਉਹਨਾਂ ਨੇ ਕੋਈ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਫੜਦੇ ਤਾਂ ਮੈਨੂੰ ਲੱਗਦਾ ਗਾ ਕਿ ਉਹਨਾਂ ਨੂੰ ਕਿਹਨਾਂ ਨੇ ਭੇਜਿਆ ਉਹ ਪਤਾ ਲੱਗਦਾ। ਠੀਕ ਹੈ, ਡੀਪ ਇਨਵੈਸਟੀਗੇਸ਼ਨ ਹੁੰਦੀ ਕਿ ਬੇਸਿਕਲੀ ਇਹਨਾਂ ਪਿੱਛੇ ਹੈ ਕੌਣ। ਹੁਣ ਤਾਂ ਸੌਖਾ ਹੋ ਗਿਆ, ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੈ ਉਹਨਾਂ ਨੂੰ ਮਾਰ ਦਿੱਤਾ, ਤੇ ਉਹਨਾਂ ਪਿੱਛੇ ਕੌਣ ਸੀਗਾ, ਕਿਹਨਾਂ ਨੇ ਭੇਜਿਆ, ਉਹ ਸਾਰਾ ਤਾਂ ਫਿਰ ਪਰਤਾਂ ਖੁੱਲਣਗੀਆਂ ਹੀ ਨਹੀਂ। ਇਹ ਮੈਨੂੰ ਮਤਲਬ ਥੋੜਾ ਅਜੀਬ ਲੱਗਿਆ। ਤੇ ਹਾਲਾਂਕਿ ਜਿਹੜੀ ਇਸ ਹੱਤਿਆ ਦੀ ਜ਼ਿੰਮੇਵਾਰੀ ਸੀ, ਉਹ ਲਾਰੈਂਸ ਬਿਸ਼ਨੋਈ ਦੀ ਗੈਂਗ ਨੇ ਲਈ ਸੀ। ਮੈਨੂੰ ਲੱਗਦਾ ਗਾ ਜੇ ਤੁਸੀਂ ਐਨਕਾਊਂਟਰ ਕਰਨਾ ਹੀ ਹੈ ਤਾਂ ਫਿਰ ਲਾਰੈਂਸ ਬਿਸ਼ਨੋਈ ਨੂੰ ਗੱਡੀ 'ਚ ਬਿਠਾਓ ਤੇ ਪੇਸ਼ੀ ਦੇ ਬਹਾਨੇ ਗੱਡੀ ਪਲਟਾ ਦਿਓ, ਜਿਵੇਂ ਉੱਤਰ ਪ੍ਰਦੇਸ਼ 'ਚ ਪਲਟਾਈ ਸੀ ਉੱਤਰ ਪ੍ਰਦੇਸ਼ ਪੁਲਿਸ ਨੇ, ਤੇ ਮਾਰ ਦਿਓ ਲਾਰੈਂਸ ਬਿਸ਼ਨੋਈ ਨੂੰ। ਉਸ ਨੂੰ ਤਾਂ ਸਰਕਾਰੀ ਜਵਾਈ ਵਾਂਗ ਟਰੀਟ ਕੀਤਾ ਜਾਂਦਾ ਹੈ ਜੀ, ਉਹਦੇ ਨਾਲ ਇਹੋ ਜਿਹਾ ਬਿਲਕੁਲ, ਵਤੀਰਾ ਕੌਣ ਕਰ ਸਕਦਾ। ਇਹੀ ਗੱਲ ਹੈ ਗੁਰਪ੍ਰੀਤ, ਮੈਂ ਇਹੀ ਕਹਿਣਾ ਚਾਹ ਰਿਹਾ ਸੀਗਾ ਕਿ ਹੁਣ ਸੌਖੇ ਨੰਬਰ ਕੁੱਟ ਰਹੇ ਨੇ। ਹਾਂ, ਉਹ ਔਖਾ ਜਿਹੜਾ ਕੰਮ ਉਹ ਕਰਨਗੇ ਨਹੀਂ, ਤੇ ਸੌਖੇ ਜਿਹਦੇ ਨਾਲ ਨੰਬਰ ਕੁੱਟੇ ਜਾਂਦੇ ਹੁੰਦੇ ਆ ਉਹ ਕੁੱਟੀ ਜਾਣਗੇ। ਉਹ ਸੇਮ ਕੇਸ ਤੁਸੀਂ ਮਤਲਬ ਬਹੁਤ ਸਹੀ ਚਿੰਨ੍ਹਿਤ ਕੀਤਾ। ਉਹਨੂੰ ਤਾਂ ਜਵਾਈ ਬਣਾਇਆ ਹੋਇਆ ਅਗਲਿਆਂ ਨੇ, ਉਹਨੂੰ ਨਹੀਂ ਕਹਿੰਦੇ ਕੁਛ ਵੀ। ਉਹਨਾਂ ਦੀਆਂ ਤਾਂ ਇੰਟਰਵਿਊਜ਼ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਤੁਸੀਂ ਹਾਲਤ ਦੇਖੋ ਪੰਜਾਬ ਸਰਕਾਰ ਦੀ, ਪੰਜਾਬ ਦੇ ਪ੍ਰਸ਼ਾਸਨ ਦੀ, ਕਿ ਡੀਜੀਪੀ ਤੱਕ ਜਿਹੜਾ ਇੰਨਾ ਜ਼ਿਆਦਾ ਕਹਿ ਲਈਏ ਵੀ ਰਿਸਪੌਂਸਿਬਿਲਿਟੀ ਵਾਲਾ ਅਹੁਦਾ ਹੈ, ਉਹ ਇਹ ਕਹਿ ਦਿੰਦਾ ਸ਼ਰੇਆਮ ਵੀ ਸਾਡੀ ਤਾਂ ਜੇਲ੍ਹ ਦੇ ਵਿੱਚ ਜੀ ਇੰਟਰਵਿਊ ਨਹੀਂ ਹੋਈ। ਤੇ ਬਾਅਦ ਦੇ ਵਿੱਚ ਜਦੋਂ ਪਤਾ ਲੱਗ ਜਾਂਦਾ ਕਿਸੇ ਨੇ ਉਹਨਾਂ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਕੀ ਡੀਜੀਪੀ ਨੂੰ ਜਵਾਬ ਦੇ ਬਣਾਇਆ ਵੀ ਭਾਈ ਤੂੰ ਤਾਂ ਆਹ ਗੱਲ ਕਹਿੰਦਾ ਸੀ, ਇਹ ਤਾਂ ਸਾਬਤ ਹੋ ਗਿਆ ਵੀ ਆਪਣੀ ਜੇਲ੍ਹ 'ਚ ਹੋਈ ਹੈ। ਇਹ ਸਿਰਫ ਹਨਾ ਲੋਕਾਂ ਨੂੰ ਹੋਰ ਮਾਮਲਿਆਂ 'ਚ ਉਲਝਾ ਕੇ ਕਹਿ ਲਈਏ, ਹੋਰ ਨਵੇਂ-ਨਵੇਂ ਮੁੱਦੇ ਦੇ ਕੇ ਇਹੋ ਜਿਹੇ ਮੁੱਦਿਆਂ ਤੋਂ ਟਾਲਾ ਬਟਾਲਿਆ ਜਾਂਦਾ ਹੈ। ਉਹ ਗੁਰਸ਼ਮਸ਼ੇਰ ਜਿਹੜਾ ਦੂਸਰਾ ਸੀਗਾ ਇਸ ਮਾਮਲੇ 'ਚ ਡੀਐਸਪੀ ਬਰਖਾਸਤ ਕੀਤਾ ਗਿਆ, ਉਹ ਆਪਣੀਆਂ ਗੱਲਾਂ ਕਰੀ ਜਾਂਦਾ ਹੈ ਤੇ ਏਦਾਂ ਹੀ ਕਹਿਣ ਦਾ ਭਾਵ ਹੈ ਟਾਈਮ ਟਪਾ ਰਹੇ ਨੇ। ਜਿਹੜੀ ਅਸਲ ਗੱਲ ਹੈ, ਜਿਹੜੀ ਲੋਕਾਂ ਤੱਕ ਜੇ ਪਹੁੰਚਣੀ ਚਾਹੀਦੀ ਹੈ, ਉਹਨੂੰ ਇਹ ਹਮੇਸ਼ਾ ਪਹੁੰਚਣ ਤੋਂ ਰੋਕਦੇ ਨੇ, ਸਿਰਫ ਉਲਝਾਉਂਦੇ ਨੇ। ਆਖਰੀ ਖਬਰ ਦੇ ਵੱਲ ਜੇਕਰ ਆਪਾਂ ਚੱਲੀਏ ਤਾਂ ਧਰਮ ਪਰਿਵਰਤਨ ਦੀ ਗੱਲ ਕਰ ਲੈਂਦੇ ਆ। ਪੰਜਾਬ ਦੇ ਵਿੱਚ ਚਰਚਾਂ ਦੇ ਜ਼ਰੀਏ ਚਮਤਕਾਰ ਦਾ ਦਿਖਾਵਾ ਦਿਖਾ ਕੇ ਕਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਇਸ ਤੇ ਜ਼ਰਾ ਚਾਨਣਾ ਪਾਇਓ। ਕਹਿੰਦੇ ਵੀ ਯਿਸੂ ਸੁਪਨੇ 'ਚ ਆਉਂਦਾ, ਸੁਪਨੇ 'ਚ ਆਉਂਦਾ, ਮੈਨੂੰ ਕਹਿੰਦਾ ਕਿ ਮੇਰਾ ਕੰਮ ਕਰ, ਅੱਛਾ ਜੀਵਨ ਤੈਨੂੰ ਦਊਂਗਾ, ਕੈਂਸਰ ਦਾ ਇਲਾਜ ਕਰ, ਏਦਾਂ ਦੀਆਂ ਸਾਰੀਆਂ ਗੱਲਾਂ। ਕਈ ਵਾਰ ਆਪਾਂ ਦੇਖਦੇ ਹਾਂ ਵੀ ਜਿਹੜਾ ਬੰਦਾ ਵੀਲ ਚੇਅਰ ਤੇ ਆਉਂਦਾ ਉਹਦੇ ਗੋਡੇ ਠੀਕ ਕਰ ਦਿੰਦੇ ਨੇ, ਕੋਈ ਬੋਲ ਨਹੀਂ ਪਾਉਂਦਾ, ਕਹਿੰਦੇ ਲੈ ਤੂੰ ਤਾਂ ਸਟੇਜ ਤੇ ਆਉਂਦਿਆਂ ਹੀ ਬੋਲਣ ਲੱਗ ਗਿਆ, ਤੈਨੂੰ ਸਿਰਫ ਹੱਥ ਲਾਇਆ। ਇਹ ਸਾਰੀ ਧਰਮ ਪਰਿਵਰਤਨ ਦੀ ਜਿਹੜੀ ਲਹਿਰ ਚੱਲੀ ਹੋਈ ਹੈ, ਇਸ ਤੇ ਜ਼ਰਾ ਚਾਨਣਾ ਪਾਇਓ। ਹਾਂਜੀ, ਬੇਸਿਕਲੀ ਜਦੋਂ ਮੈਂ ਹੁਣ ਪੂਰਾ ਪੰਜਾਬ ਘੁੰਮ ਰਿਹਾ, ਉਦੋਂ ਮੈਂ ਇਹ ਮਹਿਸੂਸ ਕੀਤਾ ਕਿ ਪੰਜਾਬ 'ਚ ਖਾਸ ਕਰ ਮਾਝੇ ਅਤੇ ਦੁਆਬੇ 'ਚ ਬਹੁਤ ਸਾਰੇ ਚਰਚ ਬਣੇ ਹੋਏ ਆ। ਤੇ ਹੁਸ਼ਿਆਰਪੁਰ ਵਾਲਾ ਇਲਾਕਾ ਹੋ ਗਿਆ, ਗੁਰਦਾਸਪੁਰ ਵਾਲਾ ਇਲਾਕਾ ਹੋ ਗਿਆ, ਉੱਥੇ ਚਰਚ ਬਣੇ ਹੋਏ ਆ ਤੇ ਲੋਕ ਚਰਚਾਂ 'ਚ ਜਾਂਦੇ ਨੇ। ਤੇ ਉਹਨਾਂ ਜਦੋਂ ਮੈਂ ਪਰਿਵਾਰਾਂ ਨਾਲ ਗੱਲ ਕਰਦਾ ਸੀ, ਖਾਸ ਕਰ ਦਲਿਤ ਪਰਿਵਾਰਾਂ ਨਾਲ, ਉਹ ਪਹਿਲਾਂ ਮੈਨੂੰ ਪੁੱਛਦੇ ਸੀਗੇ। ਜਦੋਂ ਮੈਂ ਆਪਣੇ ਅਕੈਡਮਿਕ ਸਰਵੇ ਕਰ ਰਿਹਾ, ਮੈਂ ਤਕਰੀਬਨ 96 ਸਵਾਲ ਪੁੱਛਦਾ ਲੋਕਾਂ ਤੋਂ। ਤੇ ਜਦੋਂ ਮੈਂ ਸਰਵੇ ਭਰਦਾ ਸੀਗਾ, ਕਹਿੰਦੇ ਸੀਗੇ ਬਾਈ ਤੁਸੀਂ ਸਰਕਾਰ ਵੱਲੋਂ ਤਾਂ ਨਹੀਂ ਆ? ਮੈਂ ਕਿਹਾ ਕਿਉਂ, ਤੁਸੀਂ ਐ ਕਿਉਂ ਪੁੱਛ ਰਹੇ ਹੋ? ਕਹਿੰਦੇ ਜੇ ਤੁਸੀਂ ਸਰਕਾਰ ਵੱਲੋਂ ਆ ਤਾਂ ਫਿਰ ਅਸੀਂ ਸਰਵੇ 'ਚ ਸਿੱਖ ਲਿਖਾਵਾਂਗੇ। ਜੇ ਤੁਸੀਂ ਕਿਉਂਕਿ ਉਸ ਕਰਕੇ ਸਾਡੀ ਰਿਜ਼ਰਵੇਸ਼ਨ ਬਚੀ ਰਹੂਗੀ। ਜੇ ਤੁਸੀਂ ਪ੍ਰਾਈਵੇਟ ਬੰਦੇ ਹੋ ਫਿਰ ਤੁਸੀਂ ਸਾਨੂੰ ਕ੍ਰਿਸਚਨ ਲਿਖ ਲਿਓ। ਤੇ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਇਹ। ਫਿਰ ਬਾਅਦ 'ਚ ਜਦੋਂ ਮੈਂ ਥੋੜਾ ਡੀਪ ਇਹਦੇ 'ਚ ਕੀਤਾ ਤਾਂ ਮਤਲਬ ਬੇਸਿਕਲੀ ਕ੍ਰਿਸਚਨ ਜੇ ਬਣ ਜਾਂਦੇ ਹੈਗੇ ਆ ਤਾਂ ਤੁਹਾਨੂੰ ਦਲਿਤ ਰਿਜ਼ਰਵੇਸ਼ਨ SC ਦੀ ਯਾਨੀ ਕਿ ਸ਼ਡਿਊਲ ਕਾਸਟ ਦੀ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਮਿਲਦਾ। ਇਸ ਕਰਕੇ ਉਹ ਮਤਲਬ ਸਰਕਾਰੀ ਡਾਕੂਮੈਂਟਾਂ 'ਚ ਤਾਂ ਆਪਣੇ ਆਪ ਨੂੰ ਦਲਿਤ ਲਿਖਾ ਰਹੇ ਨੇ, ਲੇਕਿਨ ਜਦੋਂ ਪ੍ਰਾਈਵੇਟਲੀ ਆਪਣੇ ਆਪ ਨੂੰ ਜਾਂ ਬਾਹਰ ਪਬਲਿਕਲੀ ਆਪਣੇ ਧਰਮ ਦਾ ਪ੍ਰਗਟਾਵਾ ਕਰਨਾ ਹੁੰਦਾ, ਉਦੋਂ ਆਪਣੇ ਆਪ ਨੂੰ ਉਹ ਕ੍ਰਿਸਚਨ ਦਿਖਾ ਰਹੇ ਨੇ। ਫਿਰ ਮੈਂ ਬਹੁਤ ਸਾਰੇ ਚਰਚਾਂ 'ਚ ਵੀ ਗਿਆ, ਚਰਚ ਵੀ ਦੇਖੇ, ਤੇ ਮੈਂ ਪੁੱਛਿਆ ਲੋਕਾਂ ਦੀ ਸਟੋਰੀ ਵੀ ਪੁੱਛੀ ਕਿ ਕੀ ਚੱਕਰ ਹੈ, ਕੀ ਨਹੀਂ ਹੈ। ਫਿਰ ਉਹ ਦੇਖੋ
ਜ਼ਿਆਦਾਤਰ ਤਾਂ ਇਹ ਹੁੰਦਾ ਗਾ ਕਿ ਸਾਡੀ ਬਿਮਾਰੀ ਠੀਕ ਨਹੀਂ ਹੋ ਰਹੀ ਸੀ, ਅਸੀਂ ਉੱਥੇ ਗਏ, ਸਾਨੂੰ ਇਲਾਜ ਮਿਲਿਆ, ਸਾਨੂੰ ਜੀ ਯੀਸ਼ੂ ਨੇ ਸਾਨੂੰ ਆਸ਼ੀਰਵਾਦ ਦਿੱਤਾ, ਇਸ ਕਰਕੇ ਸਾਡੀ ਬਿਮਾਰੀ ਠੀਕ ਹੋਈ। ਹੁਣ ਬਿਮਾਰੀ ਤਾਂ ਆਪਾਂ ਨੂੰ ਪਤਾ ਹੈ ਕਿ ਗੋਲੀ ਦਵਾਈ ਨਾਲ ਠੀਕ ਹੁੰਦੀ ਹੈ, ਮਨਦੀਪ ਜੀ, ਠੀਕ ਹੈ। ਇਹ ਸਭ ਤੋਂ ਕਾਮਨ ਗੱਲ ਹੈ। ਤੁਸੀਂ ਕਿਸੇ ਵੀ ਚਰਚ ਚ ਜਾਓਗੇ, ਇਹ ਸਭ ਤੋਂ ਕਾਮਨ ਗੱਲ ਹੈ ਕਿ ਸਾਡੀ ਬਿਮਾਰੀ ਨਹੀਂ ਠੀਕ ਹੋ ਰਹੀ ਸੀ। ਤੁਸੀਂ ਤਾਂ ਹਾਂਜੀ ਹੁਣ ਦੇਖਿਆ ਨਾ, ਇਹ ਨਾਰਮਲੀ ਟ੍ਰੈਂਡ ਚੱਲਦਾ ਹੈ ਹਰੇਕ ਪੰਜਾਬ ਦੀ ਚਰਚ ਦੇ ਵਿੱਚ। ਤੁਸੀਂ ਕਿਸੇ ਤੋਂ ਵੀ ਪੁੱਛੋਗੇ ਨਾ, ਉਹਨਾਂ ਦਾ ਇਹ ਤਕੀਆ ਕਲਾਮ ਹੀ ਹੈ ਜੀ। ਬਿਲਕੁਲ। ਤੇ ਦੇਖੋ ਇਹਦੇ 'ਚ ਜ਼ਿਆਦਾ ਮੈਨੂੰ ਲੱਗਿਆ ਕਿ ਜਿਹੜਾ ਮੈਨੂੰ ਅਹਿਸਾਸ ਹੋਇਆ ਕਿ ਦਲਿਤ ਜਿਹੜੇ ਸਿੱਖ ਹੈਗੇ ਆ ਉਹ ਜ਼ਿਆਦਾ ਪ੍ਰਭਾਵਿਤ ਹਨ, ਰਾਮਦਾਸੀਏ ਖਾਸ ਕਰ। ਤੇ ਮੈਨੂੰ ਲੱਗਦਾ ਗਾ ਕਿ ਇੱਕ ਲੋੜ ਹੈਗੀ ਆ ਜਾਗਰੂਕਤਾ ਦੀ, ਤੇ ਇੱਕ ਲਹਿਰ ਦੀ ਵੀ ਲੋੜ ਹੈ ਕਿ ਇਹ ਲੋਕਾਂ ਨੂੰ ਸਮਝਾਇਆ ਜਾਵੇ ਕਿ ਜਿਹੜਾ ਇਹ ਅੰਧ ਵਿਸ਼ਵਾਸ ਦੇ ਸਿਰ ਤੇ ਜਿਹੜਾ ਧਰਮ ਪਰਿਵਰਤਨ ਕੀਤਾ ਜਾ ਰਿਹਾ, ਇਹਦੇ ਨਾਲ ਹੋਣਾ ਕੱਖ ਨਹੀਂ। ਇਹਦੇ ਨਾਲ ਜਿਹੜਾ ਪੰਜਾਬ ਦਾ ਕਲਚਰ ਆ ਜੀ ਉਹਨੂੰ ਹੀ ਦਿੱਕਤ ਆਊਗੀ, ਡੈਮੋਗ੍ਰਾਫਿਕ ਚੇਂਜ ਵੀ ਹੋਊਗਾ, ਹੋਰ ਵੀ ਚੀਜ਼ਾਂ ਹੋਣਗੀਆਂ ਇਹਦੇ 'ਚ। ਤੇ ਜੀ ਇਹ ਮੈਨੂੰ ਲੱਗਦਾ ਗਾ ਕਿ ਦੇਖੋ ਮਤਲਬ ਅੱਗੇ ਇਸ ਇਸ਼ੂ ਨੂੰ ਕਿਵੇਂ ਟੈਕਲ ਕੀਤਾ ਜਾਵੇ। ਪਰ ਇਹ ਖਾਸਾ ਕੰਪਲੈਕਸ ਇਸ਼ੂ ਹੈ। ਇਸ ਤੋਂ ਬਾਅਦ ਮੈਂ ਕਈ ਸੋਸ਼ੋਲੋਜਿਸਟਾਂ ਨਾਲ ਵੀ, ਪੋਲੀਟੀਕਲ ਸਾਇੰਟਿਸਟਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਹੀ ਮੈਨੂੰ ਇਸ ਕੰਪਲੈਕਸ ਸਵਾਲ ਦੇ ਕੋਈ ਵਧੀਆ ਜਵਾਬ ਲੱਭੂਗਾ, ਮੈਂ ਜ਼ਰੂਰ ਬੁਲੇਟਿਨ 'ਚ ਜ਼ਿਕਰ ਕਰਾਂਗਾ। ਮੈਂ ਕੋਸ਼ਿਸ਼ ਜੀ ਕਰਾਂਗਾ ਕਿ ਇਸ ਤੇ ਇੱਕ ਪੂਰੀ ਛੋਟੀ ਜੀ, ਮਤਲਬ ਆਪਾਂ ਕਹਿ ਲਓ ਕਿ 30 ਮਿੰਟ ਦੀ ਜਾਂ 40 ਮਿੰਟ ਦੀ ਨਿਊਜ਼ ਰੀਲ ਬਣਾਈ ਜਾਵੇ। ਨਿਊਜ਼ ਰੀਲ ਦਾ ਮੇਰਾ ਕਹਿਣ ਦਾ ਭਾਵ ਹੈ ਛੋਟੀ ਡਾਕੂਮੈਂਟਰੀ ਬਣਾਈ ਜਾਵੇ। ਤੇ ਫਿਰ ਜੀ ਜੀ ਦੇਖਦੇ ਹਾਂ ਮਤਲਬ ਕਿਵੇਂ ਜਿਹੜੀ ਇਹ ਸਮੱਸਿਆ ਦੇਖ ਰਹੇ ਹਾਂ ਆਪਾਂ ਦੁਆਬੇ 'ਚ ਜਾਂ ਮਾਝੇ 'ਚ, ਇਹ ਕਿੱਧਰ ਨੂੰ ਜਾਊਗੀ। ਪਰ ਅੱਜ ਦੇ ਟਾਈਮ ਇਹਨਾਂ ਦੀ ਫੁੱਲ ਆਪਾਂ ਕਹਿ ਲਓ ਕਿ ਫੁੱਲ ਇਹਨਾਂ ਨੂੰ ਸਪੋਰਟ ਮਿਲ ਰਿਹਾ। ਕ੍ਰਿਸਚਨ ਜਿਹੜੇ ਚਰਚ ਹੈਗੇ ਇਹਨਾਂ ਨੂੰ ਖੂਬ ਬਾਹਰੋਂ ਪੈਸਾ ਮਿਲਦਾ ਗਾ, ਖੂਬ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਉਹ ਸਾਰਾ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ।